गौरव भाटिया उन्हें प्रेस कॉन्फ्रेंस ਦੇ ਵਿੱਚ ਕਿਹਾ ਕਿ ਇੰਡੀਆ would not tolerate such actions and questioned Mr. Mamdani's locus standi to comment on the country's internal matters. ਕਿ ਤੇਰੀ ਔਕਾਤ ਕੀ ਹੈ ਕਿ ਤੂੰ ਸਾਡੇ ਮੁਲਕ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਕੀਤੀ ਹੈ. That if India's sovereignty were challenged, the nation would stand united under the leadership of Prime Minister Modi. ਜਿਹਦੀ ਲੀਡਰਸ਼ਿਪ ਥੱਲੇ ਮੋਦੀ ਦੇ ਸਟੈਂਡ ਕਰਨ ਦੀ ਗੱਲ ਕਰਦਾ ਉਹਦੇ ਬਾਰੇ ਤਾਂ ਆਲਰੇਡੀ ਫੁੱਲ ਪਬਲਿਕ ਡਿਬੇਟ ਦੇ ਵਿੱਚ ਮਮਦਾਨੀ ਦਾ ਇਹ ਕਹਿਣਾ ਸੀ ਕਿ ਨਰਿੰਦਰ ਮੋਦੀ ਵਾਰ ਕ੍ਰਿਮੀਨਲ ਹੈ. ਵੈਲਕਮ ਬੈਕ ਫਰਮ ਪ੍ਰੋਗਰਾਮ. ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਨਿਊਯਾਰਕ ਦੇ ਨਵੇਂ ਬਣੇ ਮੇਅਰ ਜਿਨ੍ਹਾਂ ਨੇ ਕੱਲ ਹੀ ਆਪਣੇ ਅਹੁਦੇ ਦੀ ਜਿਹੜੀ ਹੈ ਸਹੁੰ ਚੱਕੀ ਹੈ, ਸਿੱਧੇ ਭਾਰਤ ਦੀ ਬੀਜੇਪੀ ਸਰਕਾਰ ਦੇ ਨਿਸ਼ਾਨੇ ਤੇ ਆ ਗਏ ਹਨ. ਵਜ੍ਹਾ ਉਮਰ ਖਾਲਿਦ ਦੇ ਹੱਕ ਵਿੱਚ ਜੁਰਾਨ ਮਮਦਾਨੀ ਵੱਲੋਂ ਮਾਰਿਆ ਗਿਆ ਹਾਂ ਦਾ ਨਾਰਾ ਹੈ. ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ. ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ. ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ. ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਲੀਡ ਸੈਗਮੈਂਟ ਦੇ ਵਿੱਚ ਵੀ ਜ਼ਿਕਰ ਕੀਤਾ ਹੈ ਕਿ ਕਿਵੇਂ 8 US ਦੇ ਲਾਅ ਮੇਕਰਸ ਨੇ ਜਿਨ੍ਹਾਂ ਦੇ ਵਿੱਚ 6 ਕਾਂਗਰਸਮੈਨ ਨੇ, 2 ਸੈਨੇਟਰਸ ਨੇ, ਉਹਨਾਂ ਨੇ ਇੰਡੀਆ ਦੇ ਅਮਰੀਕਾ ਦੇ ਵਿੱਚ ਐਂਬੈਸਡਰ ਵਿਨੇ ਕਵਾਤੜਾ ਨੂੰ ਉਮਰ ਖਾਲਿਦ ਜਿਹੜਾ ਕਿਸੇ ਵੇਲੇ JNU ਦੇ ਵਿੱਚ PhD ਦਾ ਸਟੂਡੈਂਟ ਹੁੰਦਿਆਂ ਬੜਾ ਵੋਕਲ ਹਿਊਮਨ ਰਾਈਟਸ ਦੀ ਗੱਲ ਕਰਨ ਵਾਲਾ, ਭਾਰਤੀ ਸ਼ਹਿਰੀਆਂ ਦੇ ਹੱਕਾਂ ਦੀ ਗੱਲ ਕਰਨ ਵਾਲਾ, ਕਸ਼ਮੀਰ ਦੇ ਮੁੱਦੇ ਦੇ ਉੱਤੇ ਵੋਕਲ, ਔਰ ਜਿਵੇਂ ਏਜੰਸੀਆਂ ਦੀ ਇੱਕ ਖੇਡ ਹੁੰਦੀ ਹੈ ਔਰ ਪ੍ਰੈਜ਼ੀਡੈਂਟ ਟਰੰਪ ਦੀ ਵਿਜ਼ਿਟ ਦੇ ਦੌਰਾਨ ਹੀ ਜਿਹੜਾ ਇੱਕ ਇਸ ਕਿਸਮ ਦਾ ਵਾਕਿਆ ਕਰਵਾਇਆ ਜਾਂਦਾ ਜਿਹਨੂੰ ਦਿੱਲੀ ਰਾਇਟਸ ਦਾ ਨਾਂ ਦਿੱਤਾ ਜਾਂਦਾ. ਔਰ ਅਸੀਂ ਇਹ ਦੇਖਦੇ ਹਾਂ ਕਿ ਨਵੰਬਰ 84 ਦੇ ਵਿੱਚ ਵੀ ਜਿਹੜੀ ਸਿੱਖ ਨਸਲਕੁਸ਼ੀ ਇੱਕ ਬੜੇ ਪਲੈਨਡ ਤਰੀਕੇ ਦੇ ਨਾਲ ਭਾਰਤੀ ਏਜੰਸੀਆਂ ਉਸ ਵੇਲੇ ਦੀ ਹਕੂਮਤ ਰਾਜੀਵ ਗਾਂਧੀ ਦੇ ਹੁਕਮਾਂ ਥੱਲੇ ਕੀਤੀ ਗਈ, ਉਹਦੇ ਲਈ ਵੀ ਲਫ਼ਜ਼ ਦਿੱਲੀ ਰਾਇਟਸ ਹੀ ਇਸਤੇਮਾਲ ਹੁੰਦਾ ਹੈ ਸਰਕਾਰੀ ਤੌਰ 'ਤੇ ਹੁਣ ਤੱਕ ਵੀ. ਔਰ ਇਸ ਗੱਲ ਦੇ ਉੱਤੇ ਈਵਨ ਇਹਨਾਂ ਦੇ ਆਪਣੇ ਲੀਡਰ ਵੀ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਤਾਂ ਉਸ ਨੂੰ ਸਿੱਖਾਂ ਦਾ ਨਰਸੰਹਾਰ ਕਹਿੰਦੇ ਨੇ. ਜ਼ਾਹਰ ਹੈ ਜੈਨੋਸਾਈਡ ਦੀ ਹਿੰਦੀ ਨਰਸੰਹਾਰ ਹੀ ਬਣਦੀ ਹੈ. ਲੇਕਿਨ ਅਸੀਂ ਇਹ ਦੇਖਦੇ ਹਾਂ ਵੀ ਕਿਵੇਂ ਇਹਨਾਂ ਨੇ CAA ਦੇ ਮੁੱਦੇ ਦੇ ਉੱਤੇ ਸ਼ਾਹੀਨ ਬਾਗ ਦੇ ਸਾਰੇ ਉਸ ਪੀਸਫੁਲ ਪ੍ਰੋਟੈਸਟ ਨੂੰ ਉਜਾੜਿਆ, ਕਿਵੇਂ ਇਹਨਾਂ ਦੇ ਗੁੰਡਿਆਂ ਨੇ ਆ ਕੇ ਪ੍ਰੋਵੋਕ ਕੀਤਾ. ਇੱਕ ਮਿਸ਼ਰਾ ਨਾਂ ਦੇ ਬੰਦੇ ਨੇ ਫਾਇਰਿੰਗ ਤੱਕ ਵੀ ਕੀਤੀ, ਉਹਨੂੰ ਇਹ ਜਸਟੀਫਾਈ ਕਰਦੇ ਚਲੇ ਗਏ. ਲੇਕਿਨ ਲੇਟਰ ਔਨ ਇਹ ਜਿਹੜੇ ਬੜੇ ਪੜ੍ਹੇ ਲਿਖੇ ਔਰ ਇਹ ਇਕੱਲਾ ਇਹੀ ਨਹੀਂ, ਉਸ ਪੀਰੀਅਡ 'ਚ ਕਨਈਆ ਕੁਮਾਰ ਜਿਹੜਾ ਬਾਅਦ ਦੇ ਵਿੱਚ ਹੁਣ ਸ਼ਾਇਦ ਅੱਜ ਕੱਲ੍ਹ ਕਾਂਗਰਸ ਦੇ ਵਿੱਚ ਹੈ, ਔਰ ਇਹ ਉਮਰ ਖਾਲਿਦ ਔਰ ਪਲੱਸ ਹੋਰ 2-3 ਬੀਬੀਆਂ ਜਿਹੜੀਆਂ ਬੜੀਆਂ ਵੋਕਲ ਔਰ ਵੈਰੀ ਆਰਟੀਕੂਲੇਟ ਸੀ, ਉਹਨਾਂ ਸਾਰਿਆਂ ਨੂੰ, ਕਿਉਂਕਿ JNU ਜਿਹੜੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਹੈ ਹੁਣ ਤਾਂ ਉਸ ਨੂੰ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਜਿਹੜਾ ਇਹਨਾਂ ਦਾ RSS ਦਾ ਸਟੂਡੈਂਟ ਵਿੰਗ ਹੈ, ਉਸ ਨੇ ਕਾਫੀ ਹੱਦ ਤੱਕ ਉੱਥੇ ਘੁਸਪੈਠ ਕਰ ਲਈ ਹੈ. ਲੇਕਿਨ ਇਹ ਬੜੇ ਆਜ਼ਾਦਾਨਾ ਤੌਰ ਦੇ ਉੱਤੇ ਔਰ ਦੂਸਰਾ ਜਿਹੜਾ ਹੈ ਉਹ ਗੱਲ ਕਰਨ ਵਾਲਾ ਫੋਰਮ ਰਿਹਾ ਜਿਸ ਤੋਂ ਬੜੇ ਲਿਬਰਲ ਉਹਨਾਂ ਨੂੰ ਕਿਹਾ ਜਾਂਦਾ ਹੈ. ਉਹਨਾਂ ਨੇ ਔਰ ਇੱਕ ਸਟੇ ਹਾਲਾਂ ਇਸ ਨੂੰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨੂੰ ਫਾਊਂਡ ਇੰਦਰਾ ਗਾਂਧੀ ਨੇ ਕੀਤਾ ਸੀ ਆਪਣੇ ਜਵਾਹਰ ਲਾਲ ਦੇ ਨਾਂ 'ਤੇ, ਆਪਣੇ ਪਿਤਾ ਦੇ ਨਾਂ 'ਤੇ. ਲੇਕਿਨ ਸਮੁੱਚੇ ਉਸ ਪੀਰੀਅਡ 'ਚ ਉਹ ਵੀ ਨਹੀਂ ਆ. ਇੱਕ ਵਾਰੀ ਉਹਨੇ ਆਉਣਾ ਸੀ ਔਰ ਉਹਨੇ ਕਿਹਾ ਜੀ ਮੈਂ ਸਟੂਡੈਂਟਸ ਦੇ ਸਵਾਲਾਂ ਦੇ ਜਵਾਬ ਨਹੀਂ ਦੇਣੇ ਹੈ, ਜਾਂ ਦੂਸਰਾ ਉਹਨਾਂ ਨੇ ਕਿਹਾ ਵੀ ਨਹੀਂ ਫਿਰ ਆਉਣ ਦੀ ਲੋੜ ਨਹੀਂ ਹੈ ਤੁਹਾਨੂੰ, ਯੂ ਵਿਲ ਹੈਵ ਟੂ ਫੇਸ ਦਾ ਸਟੂਡੈਂਟ. ਸੋ ਇਸ ਕਿਸਮ ਦਾ ਵੈਸਟਰਨ ਯੂਨੀਵਰਸਿਟੀਜ਼ ਦੇ ਮਾਡਲ ਦੇ ਉੱਤੇ ਉਸ ਨੂੰ ਬਿਲਡ ਕੀਤਾ ਗਿਆ ਤਾਂ ਕਿ ਫਰੀडम ਆਫ ਐਕਸਪ੍ਰੈਸ਼ਨ ਹੋਏ. ਲੇਕਿਨ ਜਿਹੜਾ ਉਹ ਹਿੰਦੂ ਤਵੀਆਂ ਦਾ ਏਜੰਡਾ ਤਾਂ ਉਹੀ ਜਿਹੜਾ ਨਾਜ਼ੀਆਂ ਦਾ ਜਾਂ ਮੁਸੋਲਿਨੀ ਦੇ ਫਾਸ਼ਿਜ਼ਮ ਦਾ ਸੀ ਕਿ ਜਿੱਥੇ ਕੋਈ ਵੀ ਜਿਹੜੀ ਡਾਈਸੈਂਟ ਦੀ ਆਵਾਜ਼ ਹੈ ਜਾਂ ਜਿਹੜੀ ਹਿੰਦੂਤਵਾ ਦੀ ਆਈਡੀਓਲੋਜੀ ਨੂੰ ਚੈਲੰਜ ਕਰਦੀ ਹੈ ਉਸ ਦੇ ਲਈ ਤਾਂ ਕੋਈ ਥਾਂ ਨਹੀਂ ਹੈ. ਸੋ ਉਹਨਾਂ ਨੇ ਟਾਰਗੇਟ ਕੀਤਾ ਹੌਲੀ ਹੌਲੀ ਕਿ ਉਹਨੂੰ ਕਿੱਥੇ ਫਸਾਉਣਾ ਹੈ. ਕਿਸੇ ਨੂੰ ਵੈਸੇ ਚੁੱਪ ਕਰਾ ਦਿੱਤਾ, ਕਿਸੇ ਨੂੰ ਲੇਕਿਨ ਉਮਰ ਖਾਲਿਦ ਬੜਾ ਵੋਕਲ ਰਿਹਾ. ਔਰ ਇਸ ਬਾਰੇ ਜਿਹੜੀ ਡੀਟੇਲ BBC ਨੇ ਬਹੁਤ ਪਹਿਲਾਂ ਦਿੱਤੀ ਸੀ ਕਿ ਵੀ ਦਿੱਲੀ ਹਾਈ ਕੋਰਟ ਨੇ ਜਿਹੜੀ FIR ਉਹਨਾਂ ਦੇ ਉੱਤੇ ਸੀ ਉਸ ਦੇ ਸਾਰੇ ਜਿੰਨੇ ਦੋਸ਼ ਸੀ ਉਦੋਂ ਤੋਂ ਉਹਨੂੰ ਮੁਕਤ ਕਰਤਾ ਉਮਰ ਖਾਲਿਦ ਨੂੰ. ਲੇਕਿਨ UAPA ਜਿਹੜਾ ਟੈਰਰਿਜ਼ਮ ਦਾ ਕੇਸ ਜੇ ਥੱਲੇ ਜ਼ਮਾਨਤ ਨਹੀਂ ਹੋ ਸਕਦੀ ਉਹਦੇ ਥੱਲੇ ਹੁਣ ਵੀ ਉਹਨਾਂ ਨੂੰ
ਜੁਡੀਸ਼ੀਅਲ ਕਸਟਡੀ 'ਚ ਰੱਖਿਆ ਹੋਇਆ ਹੈ ਔਰ ਪਿਛਲੇ 5 ਸਾਲਾਂ 'ਚ ਉਹਨਾਂ ਦੀ ਜ਼ਮਾਨਤ ਦੀਆਂ ਬਹੁਤ ਸਾਰੀਆਂ ਅਰਜ਼ੀਆਂ ਖਾਰਜ ਕੀਤੀਆਂ ਜਾ ਚੁੱਕੀਆਂ, ਜਿਵੇਂ ਮੈਂ ਦੱਸਿਆ। ਲੇਕਿਨ ਹੁਣ ਇਸ ਹਫ਼ਤੇ ਜਦੋਂ ਅਸੀਂ ਗੱਲ ਕਰ ਰਹੇ ਹਾਂ, ਉਹਨਾਂ ਦੀ ਸਿਸਟਰ ਦੇ ਵਿਆਹ ਦੇ ਸੰਬੰਧ 10 ਦਿਨ ਦੀ ਕਿ 12 ਦਿਨ ਦੀ ਉਹਨਾਂ ਨੂੰ ਪੈਰੋਲੋਂ ਵੀ ਸ਼ਰਤਾਂ ਕਿ ਜੀ ਆਪਣੇ ਘਰ ਤੋਂ ਬਿਨਾਂ ਜਾਂ ਜਿੱਥੇ ਵਿਆਹ ਹੋਣਾ ਉਸ ਮੰਡਪ ਤੋਂ ਬਿਨਾਂ ਹੋਰ ਉਹ ਕਿਤੇ ਨਹੀਂ ਜਾ ਸਕਦੇ, ਸੋਸ਼ਲ ਮੀਡੀਆ ਪੋਸਟ ਨਹੀਂ, 10 ਦਿਨ ਲਈ। ਔਰ ਇਹ ਉਹਨਾਂ ਨੇ ਕਿਹਾ ਵੀ ਇਸ ਤੋਂ ਪਹਿਲਾਂ ਬਹੁਤ ਸਾਰੀਆਂ ਉਹਨਾਂ ਦੀਆਂ ਪਟੀਸ਼ਨਸ ਖਾਰਜ ਕੀਤੀਆਂ ਗਈਆਂ ਔਰ 2025 ਦੇ ਵਿੱਚ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਇਸ ਸੰਬੰਧੀ ਜਿਹੜਾ ਹੈ ਉਹ ਰਿਜ਼ਰਵ ਰੱਖਿਆ ਹੋਇਆ। ਅਜੇ ਤੱਕ ਸੁਪਰੀਮ ਕੋਰਟ ਕੋਲ ਟਾਈਮ ਨਹੀਂ ਹੈ ਜਿਹੜਾ ਹੈ ਉਹ। ਹੁਣ ਇਹ ਮਮਦਾਨੀ ਇਸ ਗੱਲ ਦਾ ਧਿਆਨ ਰਹੇ ਕਿ ਗਵਰਨਰ ਜਿਹੜੇ ਮੇਅਰ ਤਾਂ ਹੁਣ ਬਣੇ ਨੇ, ਇਸ ਤੋਂ ਪਹਿਲਾਂ ਸਾਡੇ ਇਸ ਐਸਟੋਰੀਆ ਏਰੀਆ ਨੂੰ ਰਿਪਰੈਜ਼ੈਂਟ ਕਰਦੇ ਆ ਇਹ ਅਸੈਂਬਲੀਮੈਨ ਵੀ ਬਣੇ ਔਰ ਅਸੈਂਬਲੀਮੈਨ ਹੁੰਦਿਆਂ ਬੜੀ ਬੋਲਡਲੀ ਮਮਦਾਨੀ ਨੇ ਜਦੋਂ ਈਵਨ ਸਿੱਖਾਂ ਦੇ ਖਿਲਾਫ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਆਇਆ ਔਰ ਉਸ ਨੇ ਮਮਦਾਨੀ ਨੇ ਬੜੀ ਮਜ਼ਬੂਤੀ ਨਾਲ 7-8 ਹੋਰ ਅਸੈਂਬਲੀਮੈਨਾਂ ਨੂੰ ਨਾਲ ਲੈ ਕੇ ਪ੍ਰੈਜ਼ੀਡੈਂਟ ਬਾਈਡਨ ਨੂੰ ਚਿੱਠੀ ਲਿਖੀ ਸੀ ਕਿ ਵੀ ਇੰਡੀਆ ਨੂੰ ਸਟਾਪ ਕੀਤਾ ਜਾਏ ਇਸ ਸਾਰੇ ਮਾਮਲੇ ਦੇ ਵਿੱਚ। ਔਰ ਈਵਨ ਸਾਡੇ ਤੱਕ 1-to-1 ਵੀ ਅਪਰੋਚ ਕੀਤੀ ਔਰ ਵਰਲਡ ਸਿੱਖ ਪਾਰਲੀਮੈਂਟ ਦੇ ਨਿਊਯਾਰਕ ਸੈਸ਼ਨ ਜਾ ਕੇ ਵੀ ਉਹਨਾਂ ਨੇ ਕਿਹਾ ਕਿ ਭਾਈ ਇਹ ਬਿਲਕੁਲ ਅਨਐਕਸੈਪਟੇਬਲ ਹੈ ਕਿ ਕਿਸੇ ਦੀ ਫਰੀडम ਆਫ ਐਕਸਪ੍ਰੈਸ਼ਨ ਨੂੰ ਕੋਈ ਮੁਲਕ ਈਵਨ ਹਜ਼ਾਰਾਂ ਮੀਲ ਦੂਰ ਆ ਕੇ ਕੁਚਲਣ ਦੀ ਕੋਸ਼ਿਸ਼ ਕਰੇ। ਸੋ ਇਹ ਮਮਦਾਨੀ ਦਾ ਈਵਨ ਅਸੈਂਬਲੀਮੈਨ ਹੁੰਦਿਆਂ ਵੀ ਉਹਨਾਂ ਨੇ ਉਮਰ ਖਾਲਦ ਦੇ ਮੁੱਦੇ ਦੇ ਉੱਤੇ ਮਮਦਾਨੀ ਨੇ ਆਵਾਜ਼ ਚੁੱਕੀ ਸੀ। ਇਸ ਬਾਰੇ ਉਹ ਹਮੇਸ਼ਾ ਜਿਹੜੇ ਈਵਨ ਉਮਰ ਖਾਲਦ ਦਾ ਜੇਲ੍ਹ 'ਚੋਂ ਲਿਖਿਆ ਜਿਹੜਾ ਕੋਈ ਲੈਟਰ ਜਾਂ ਦੂਜਾ ਉਹ ਵੀ ਅਸੈਂਬਲੀ ਦੇ ਵਿੱਚ ਮਮਦਾਨੀ ਨੇ ਪੜ੍ਹਿਆ ਸੀ। ਔਰ ਇਹ ਜਿਹੜਾ ਉਹਦੇ 'ਚ ਜਦੋਂ ਜੂਨ 2023 ਦੇ ਵਿੱਚ ਮੋਦੀ ਅਮਰੀਕਾ ਦੇ ਟ੍ਰਿਪ ਦੇ ਉੱਤੇ ਆਇਆ ਤਾਂ ਨਿਊਯਾਰਕ ਦੇ ਵਿੱਚ ਹਾਊਡੀ ਡੈਮੋਕ੍ਰੇਸੀ ਪ੍ਰੋਗਰਾਮ ਜਿਹੜਾ ਉਸ ਦੇ ਵਿੱਚ ਮਮਦਾਨੀ ਨੇ ਖਾਲਦ ਦੀ ਜੇਲ੍ਹ 'ਚ ਲਿਖੀਆਂ ਜਿਹੜੀਆਂ ਉਸ ਦੀਆਂ ਰਚਨਾਵਾਂ ਨੇ, ਹੀ ਇਜ਼ ਵੈਰੀ ਕ੍ਰੀਏਟਿਵ ਮੈਨ, ਉਹ ਉਹਨਾਂ ਨੇ ਪੜ੍ਹੀਆਂ ਸੀ। ਔਰ ਉਹਦੇ 'ਚ ਉਹਨਾਂ ਨੇ ਜਿਹੜਾ ਇਹ ਕਿਹਾ, ਕਿਉਂਕਿ ਹੁਣ ਜਿਹੜਾ ਅਸੀਂ ਡਿਸਕਸ ਕਰ ਰਹੇ ਹਾਂ ਕਿ ਵੀ ਮੇਅਰ ਬਣਦੇ ਆ, ਸਭ ਤੋਂ ਪਹਿਲਾਂ ਬੀਜੇਪੀ ਭਾਰਤ ਨੇ ਮਮਦਾਨੀ ਨੂੰ ਆਪਣੇ ਨਿਸ਼ਾਨੇ ਤੇ ਲਿਆ ਕਿ ਜੀ ਉਹਨਾਂ ਨੇ ਉਮਰ ਖਾਲਦ ਦੇ ਮਾਮਲੇ 'ਚ ਉਹਨਾਂ ਦੇ ਪੇਰੈਂਟਸ ਨਾਲ ਮੁਲਾਕਾਤ ਕਰਕੇ ਜਿਹੜਾ ਕਮੈਂਟ ਕੀਤਾ ਹੈ ਇਹ ਭਾਰਤ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਅੰਦਾਜ਼ੀ ਹੈ। ਸੋ ਉਸ ਬੈਕਗਰਾਊਂਡ 'ਚ ਮੈਂ ਦੱਸਣਾ ਚਾਹੁੰਦਾ ਕਿ ਇਹ ਕੋਈ ਆਲ ਆਫ ਏ ਸਡਨ ਨਹੀਂ ਹੈ ਕਿ ਪੇਰੈਂਟਸ ਮਿਲੇ ਮਮਦਾਨੀ ਨੂੰ ਤੇ ਮਮਦਾਨੀ ਨੇ ਇਹ ਲਾਈਨ ਲਈ। ਆਲਰੇਡੀ ਇਸ ਤੋਂ ਪਹਿਲਾਂ ਅਸੈਂਬਲੀਮੈਨ ਹੁੰਦੇ ਆ ਉਹ ਤਾਂ ਉਮਰ ਖਾਲਦ ਦੀਆਂ ਰਚਨਾਵਾਂ ਦੀ ਸਾਂਝ ਪਾਉਂਦੇ ਰਹੇ ਔਰ ਉਹਦੇ 'ਚ ਜਦੋਂ ਉਹਨਾਂ ਨੇ ਮਮਦਾਨੀ ਨੇ ਨਿਊਯਾਰਕ ਸਟੇਟ ਅਸੈਂਬਲੀ 'ਚ ਖਲੋ ਕੇ ਕਿਹਾ ਸੀ ਕਿ ਮੈਂ ਉਮਰ ਖਾਲਦ ਦੀ ਇੱਕ ਚਿੱਠੀ ਪੜ੍ਹਨ ਜਾ ਰਿਹਾ ਜੋ ਕਿ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਇੱਕ ਰਿਸਰਚਰ ਤੇ ਸਟੂਡੈਂਟ ਐਕਟਿਵਿਸਟ ਨੇ, ਉਹਨਾਂ ਨੇ ਲਿੰਚਿੰਗ ਤੇ ਨਫ਼ਰਤ ਦੇ ਖਿਲਾਫ ਇੱਕ ਕੈਂਪੇਨ ਚਲਾਈ ਔਰ ਉਹਨਾਂ ਨੂੰ ਅਨਲਾਫੁਲ ਐਕਟੀਵਿਟੀਜ਼ ਐਂਡ ਪ੍ਰੀਵੈਂਸ਼ਨ ਐਕਟ ਦੇ ਥੱਲੇ 1000 ਦਿਨਾਂ ਤੋਂ ਜ਼ਿਆਦਾ ਹੋ ਚੁੱਕਾ, ਉਦੋਂ 3 ਸਾਲ ਹੀ ਹੋਏ ਸੀ, ਜੇਲ੍ਹ ਦੇ ਵਿੱਚ ਨੇ। ਅਜੇ ਤੱਕ ਉਹਨਾਂ ਦਾ ਮੁਕੱਦਮਾ ਸ਼ੁਰੂ ਨਹੀਂ ਹੋਇਆ। ਉਹਨਾਂ ਦੀ ਜ਼ਮਾਨਤ ਦੀ ਅਰਜ਼ੀ ਬਾਰ-ਬਾਰ ਖਾਰਿਜ ਕੀਤੀ ਜਾ ਰਹੀ ਹੈ ਅਸੈਂਬਲੀ 'ਚ ਖਲੋ ਕੇ, ਮਮਦਾਨੀ ਨੇ ਕਿਹਾ। ਔਰ ਇਹ ਜਦੋਂ ਉਹਨਾਂ ਨੇ ਇਹ ਸਾਰੇ ਦੇ ਉੱਤੇ ਪਹਿਲਾਂ ਵੀ ਜਿਹੜਾ ਉਮਰ ਖਾਲਦ ਬਾਰੇ ਉਹ ਕਹਿੰਦੇ ਰਹੇ ਨੇ ਕਿ ਇਹ ਮੀਡੀਆ ਨੇ ਜਾਣ ਕੇ ਇਸ ਕਿਸਮ ਦੀ ਉਹਨਾਂ ਦੀ ਜਿਹੜੀ ਹੈ ਛਵੀ ਬਣਾਈ ਹੈ ਜਿਸ ਕਰਕੇ ਉਹ ਲੋਕਾਂ ਦੀ ਨਫ਼ਰਤ ਦਾ ਸ਼ਿਕਾਰ ਹੋ ਰਹੇ ਨੇ। ਔਰ ਜਨਵਰੀ 2020 'ਚ ਉਮਰ ਖਾਲਦ ਨੇ ਸਿੱਧੇ ਅਮਿਤ ਸ਼ਾਹ ਨੂੰ ਇਹ ਜਿਹੜਾ ਉਹ ਉਸ ਨੂੰ ਵੰਗਾਰਿਆ ਸੀ ਕਿ ਜੇ ਇਹ ਟੁਕੜੇ ਗੈਂਗ ਨੂੰ ਸਜ਼ਾ ਦੇਣਾ ਚਾਹੁੰਦੇ ਨੇ ਤੇ ਆਪਣੀ ਗੱਲ ਦੇ ਪੱਕੇ ਨੇ ਤੇ ਫਿਰ ਟੁਕੜੇ ਸਪੀਚ ਦੇ ਲਈ ਮੇਰੇ ਖਿਲਾਫ ਕੋਰਟ ਦੇ ਵਿੱਚ ਕੇਸ ਕਰੇ। ਉਸ ਤੋਂ ਬਾਅਦ ਸਾਫ਼ ਹੋ ਜਾਏਗਾ ਕਿ ਕਿਹਨੇ ਹੇਟ ਸਪੀਚ ਦਿੱਤੀ ਤੇ ਕੌਣ ਦੇਸ਼ ਧਰੋਹੀ ਹੈ, ਕਿਉਂਕਿ ਇਹ ਇਹਨਾਂ ਦਾ ਸਾਰਾ ਮੀਡੀਆ ਕਰ ਰਿਹਾ ਸੀ ਕਿ ਇਹ ਸਾਰੀ ਟੁਕੜੇ ਗੈਂਗ ਹੈ ਕਿ ਮਤਲਬ ਇਹ ਮੁਲਕ ਦੇ ਟੁਕੜੇ ਕਰਨਾ ਚਾਹੁੰਦੀ ਹੈ। ਉਹਨੇ ਕਿਹਾ ਵੀ ਅਮਿਤ ਸ਼ਾਹ ਨੂੰ ਕਿਹਾ ਵੀ ਜੇ ਸੱਚਮੁੱਚ ਮੇਰੀ ਉਹ ਹੇਟ ਸਪੀਚ ਹੈ ਮੇਰੇ ਤੇ ਖਿਲਾਫ ਮੁਕੱਦਮਾ ਦਾਇਰ ਕਰੋ ਔਰ ਮੈਨੂੰ ਜਿਹੜਾ ਇਸ ਦੇ ਉੱਤੇ ਟਰਾਇਲ ਦੇ ਵਿੱਚ ਲਿਜਾਓ। ਔਰ ਇਹ ਜਦੋਂ ਕਿਉਂਕਿ 2016 'ਚ ਜਦੋਂ ਕਿ ਹਿਜ਼ਬੁਲ ਦੇ ਕਮਾਂਡਰ ਬੁਰਹਾਨ ਬਾਨੀ ਉਹਨਾਂ ਦੀ ਮੌਤ ਹੋਈ ਕਸ਼ਮੀਰ ਘਾਟੀ 'ਤੇ ਬੜੀ ਉੱਥੇ ਹਿੰਸਾ ਹੋਈ ਸੀ
ਔਰ ਬਹੁਤ ਸਾਰੇ ਜਿਹੜੇ ਨੇ ਲੋਕ ਉਹਦੇ ਚ ਮਾਰੇ ਗਏ ਸੀ। ਉਹ ਕਾਫੀ ਭੀੜ ਸੀ ਜਦੋਂ ਉਹਨਾਂ ਦਾ ਅਖੀਰਲਾ ਜਨਾਜ਼ਾ ਵੀ ਨਿਕਲਿਆ। ਔਰ ਉਸ ਤੋਂ ਬਾਅਦ ਉਮਰ ਖਾਲਿਦ ਨੇ ਫੇਸਬੁੱਕ ਤੇ ਬੁਰਹਾਨ ਵਾਨੀ ਦੀ ਤਾਰੀਫ ਦੇ ਵਿੱਚ ਪੋਸਟ ਲਿਖੀ, ਜਿਸ ਦੀ ਆਲੋਚਨਾ। ਹੁਣ ਦੇਖੋ ਜਿਹੜੇ ਐਕਟਿਵਿਸਟ ਹੁੰਦੇ ਨੇ, ਹੁਣ ਜ਼ੋਰਾਨ ਮਮਦਾਨੀ ਨੂੰ ਹਜ਼ਾਰਾਂ ਮੀਲ ਦੂਰ ਉਮਰ ਖਾਲਿਦ ਦੇ ਨਾਲ ਕੀ ਨੇ ਜਾਗਿਆ, ਕਿਉਂਕਿ ਖੁਦ ਮਮਦਾਨੀ ਨੇ ਉਹਨਾਂ ਸਾਰੀਆਂ ਵੈਲਿਊਜ਼ ਨੂੰ ਚੈਲੰਜ ਕੀਤਾ। ਔਰ ਜਿਹੜੀ ਕੱਲ ਉਹਨਾਂ ਦੀ ਇਨਾਗਰਲ ਸਪੀਚ ਸੀ ਉਹ ਸੁਣਨ ਵਾਲੀ ਸੀ, ਸ਼ਾਇਦ 24-25 ਮਿੰਟ ਦੀ ਸਪੀਚ ਸੀ। ਉਹਨਾਂ ਦੀ ਵਾਈਫ ਉਹਨਾਂ ਦੇ ਨਾਲ 2 ਕੁਰਾਨ ਸ਼ਰੀਫ ਉਹਨਾਂ ਦੇ ਉੱਤੇ ਹੱਥ ਰੱਖ ਕੇ ਸਹੁੰ ਚੁੱਕੀ ਔਰ ਉਹਨੇ ਕਿਹਾ ਵੀ ਮੈਂ ਮੁਸਲਮਾਨ ਹੈ, ਮੈਂ ਉਹੀ ਹੈ ਜੋ ਮੈਂ ਕਹਿ ਕੇ ਸੋਸ਼ਲਿਸਟ ਲਫ਼ਜ਼ ਜਿਹੜਾ ਇੱਕ ਗਾਲ ਵਾਂਗ ਹੈ ਕਮਿਊਨਿਸਟ ਨੂੰ, ਮੈਂ ਉਹੀ ਹੈ, ਉਵੇਂ ਹੀ ਗਵਰਨ ਕਰਾਂਗਾ। ਮੈਂ ਚੈਲੰਜ ਕਰਦਾ ਨਿਊਯਾਰਕ ਦੇ ਬਿਲੀਅਨੀਅਰਸ ਨੂੰ, ਓਲੀਗਾਰਕਸ ਨੂੰ, ਕਿ ਮੈਂ ਆਮ ਲੋਕਾਂ ਦੇ ਜਿਹੜੇ ਘਰਾਂ ਦੀ ਸਮੱਸਿਆ ਹੈ ਜਿਨ੍ਹਾਂ ਦੀ ਦੂਜੀ। ਸੋ ਮਤਲਬ ਇਹ ਹੈ ਕਿ ਵੀ ਕੱਲ੍ਹ ਨੂੰ ਕੀ ਕਰੇਗਾ ਕੀ ਨਹੀਂ, ਉਹ ਤਾਂ ਕਿੰਨਾ ਕੁ ਉਹਨੂੰ ਚੱਲਣ ਦੇਣਗੇ, ਉਹਦੀ ਫਿਜ਼ੀਕਲੀ ਕਿੰਨੀ ਕੁ ਪ੍ਰੈਜ਼ੈਂਸ ਰਹੇਗੀ। ਜਿਹੜਾ ਸਭ ਤੋਂ ਵੱਡਾ ਖਤਰਾ ਹੁੰਦਾ ਕਿ ਵੀ ਖਰੀਦੋ, ਬਦਨਾਮ ਕਰੋ, ਹਰਾਓ, ਡੰਪ ਕਰੋ, ਜੇ ਨਹੀਂ ਹੈ ਤਾਂ ਐਲੀਮੀਨੇਟ ਕਰ ਦਿਓ। ਜਿਵੇਂ ਜੇ ਕੈਨੇਡੀ ਨੇ ਹੈਡ ਔਨ ਡੀਪ ਸਟੇਟ ਨੂੰ ਲਿਆ, ਇਜ਼ਰਾਈਲ ਨੂੰ ਲਿਆ, ਕਿਉਂਕਿ ਇਜ਼ਰਾਈਲ ਉਦੋਂ ਨਿਊਕਲੀਅਰ ਬੰਬ ਦੀ ਤਿਆਰੀ ਕਰ ਰਿਹਾ ਸੀ, ਤੇ ਕੈਨੇਡੀ ਦਾ ਕੀ ਹਸ਼ਰ ਹੋਇਆ। ਸੋ ਮੈਨੂੰ ਕੋਈ ਹੈਰਾਨੀ ਨਹੀਂ ਹੋਗਾ, ਹਾਲਾਂ ਵੀ ਪ੍ਰੇ ਫਾਰ ਹਿਸ ਸੇਫਟੀ। ਸੋ ਇਹਨਾਂ ਹਾਲਾਤਾਂ 'ਚ ਜਦੋਂ ਹੁਣ ਇਹ ਐਸਟੈਬਲਿਸ਼ ਹੈ ਕਿ ਵੀ ਉਮਰ ਖਾਲਿਦ ਦੇ ਕੇਸ ਨੂੰ ਨਿਊਯਾਰਕ ਅਸੈਂਬਲੀ ਦੇ ਵਿੱਚ ਵੀ ਮਮਦਾਨੀ ਨੇ ਚੁੱਕਿਆ, ਤੇ ਹੁਣ ਜਦੋਂ ਕਿ ਉਹਨਾਂ ਦੇ ਪੇਰੈਂਟਸ ਆਏ ਤੇ ਉਹਨਾਂ ਨੇ ਜਿੱਥੇ ਉਹਨਾਂ ਨਾਲ ਮੁਲਾਕਾਤ ਕੀਤੀ, ਨਾਲ ਇੱਕ ਛੋਟਾ ਜਿਹਾ ਨੋਟ ਵੀ ਜਿਹੜਾ ਇਹ ਲਿਖਿਆ। ਉਹ ਨੋਟ ਸੀ, ਡੀਅਰ ਉਮਰ, I think of your words on bitterness often and the importance of not letting it consume oneself। ਕਿ ਮੈਂ ਤੁਹਾਡੇ ਲਫ਼ਜ਼ ਜਿਹੜੇ ਤੁਸੀਂ ਕੁੜੱਤਣ ਬਾਰੇ ਲਿਖੇ ਨੇ, ਔਰ ਜਿਸ ਤੇ ਤੁਸੀਂ ਕਹਿੰਦੇ ਹੋ ਕਿ ਭਾਈ ਇਹ ਬੰਦਾ ਕਦੇ ਵੀ ਕੁੜੱਤਣ ਜਾਂ ਨਫ਼ਰਤ ਦੇ ਵਿੱਚ ਜਿਹੜਾ ਉਹ ਨਹੀਂ ਡੁੱਬਣਾ ਚਾਹੀਦਾ। ਇਟ ਵਾਜ਼ ਅ ਪਲੇਜ਼ਰ ਟੂ ਮੀਟ ਯੂਰ ਪੇਰੈਂਟਸ। ਤੁਹਾਡੇ ਪੇਰੈਂਟਸ ਨੂੰ ਮੈਂ ਮਿਲਿਆ, ਮੈਨੂੰ ਬੜੀ ਖੁਸ਼ੀ ਹੋਈ। ਵੀ ਆਰ ਆਲ ਥਿੰਕਿੰਗ ਆਫ ਯੂ, ਹੈਂਡ ਰਿਟਨ। ਉਹਨਾਂ ਨੇ ਕਿਹਾ ਕਿ ਅਸੀਂ ਸਾਰੇ ਜਿਹੜੇ ਆ ਤੁਹਾਡੇ ਬਾਰੇ ਸੋਚਦੇ ਹਾਂ, ਫਿਕਰਮੰਦ ਆ। ਹੁਣ ਇਹਦੇ 'ਚ ਕੋਈ ਪੋਲੀਟੀਕਲ ਕਾਮੈਂਟਰੀ ਨਹੀਂ ਹੈ, ਇਹ ਇੱਕ ਹਿਊਮੈਨੀਟੇਰੀਅਨ ਜੈਸਚਰ ਹੈ। ਇੱਕ ਬੱਚਾ ਜਿਹੜਾ ਬ੍ਰਿਲੀਅੰਟ ਹੈ, PhD ਕਰਦਾ ਔਰ ਵੋਕਲ ਹਰ ਵੱਲੋਂ, 5 ਸਾਲ ਤੋਂ ਜੇਲ੍ਹ ਦੇ ਅੰਦਰ ਤਾੜਿਆ ਹੋਇਆ। ਪੇਰੈਂਟਸ ਨੇ, ਉਹ ਵਿਚਾਰੇ ਪੇਰੈਂਟਸ ਤਾਂ ਫਿਰ ਪਿਲਰ ਟੂ ਪੋਸਟ ਗੁਹਾਰ ਹੀ ਲਾ ਸਕਦੇ ਨੇ। ਔਰ ਜਦੋਂ ਕੋਈ ਵੀ ਮਿਲੋਗੇ, ਜੇ ਕੱਲ੍ਹ ਨੂੰ ਕੋਈ ਵੀ ਮਿਲੇ, ਉਹ ਇਹੀ ਕਹੇਗਾ ਕਿ ਭਾਈ ਸਾਡੀ ਹਮਦਰਦੀ ਹੈ ਤੁਹਾਡੇ ਨਾਲ। ਔਰ ਇਹ ਜਿਹੜੇ ਲਫ਼ਜ਼ ਸੀ ਮਮਦਾਨੀ ਦੇ, ਇਹਨਾਂ ਨੂੰ ਮਿਸਟਰ ਖਾਲਿਦ ਦੇ ਪਾਰਟਨਰ ਨੇ ਮਿਸਟਰ ਬੈਨੋਜੋਤਸਨਾ ਲਾਹਿਰੀ, ਉਹਨਾਂ ਨੇ ਪੋਸਟ 'ਤੇ ਪਾਇਆ, ਐਕਸ ਪੋਸਟ ਦੇ ਉੱਤੇ। ਔਰ ਇਹ ਜਿਹੜੇ ਨੇ ਵੈਨ ਪ੍ਰਿਜ਼ਨਰਸ ਟਰਾਈ ਟੂ ਆਈਸੋਲੇਟ ਵਰਡਸ ਟਰੈਵਲ, ਜ਼ੋਹਰਾਨ ਮਮਦਾਨੀ ਰਾਈਟਸ ਟੂ ਉਮਰ ਖਾਲਿਦ, ਦਾ ਕੈਪਸ਼ਨ ਐਕੰਪਨਿੰਗ ਦੀ ਨੋਟ। ਇਹ ਨੋਟ ਲਿਖਿਆ, ਪਰ ਉਹਦੀ ਕੈਪਸ਼ਨ ਸੀ ਕਿ ਜਦੋਂ ਜੇਲਾਂ ਤੁਹਾਨੂੰ ਸੈਪਰੇਟ ਕਰਦੀਆਂ, ਵੈਨ ਪ੍ਰਿਜ਼ਨਸ ਟਰਾਈ ਟੂ ਆਈਸੋਲੇਟ ਵਰਡਸ ਟਰੈਵਲ, ਲਫ਼ਜ਼ ਜਿਹੜੇ ਨੇ ਉਹ ਫਿਰ ਉੱਡ ਕੇ ਪਹੁੰਚ ਜਾਂਦੇ ਨੇ। ਹੁਣ ਇਸ ਦੇ ਉੱਤੇ ਬਹੁਤ ਚੀਕਾਂ ਮਾਰੀਆਂ BJP ਨੇ, ਔਰ ਉਹਨਾਂ ਦੀ ਮੇਨ ਖਬਰ PTI ਦੀ, ਔਰ ਦੂਜੀ ਹੈ ਕਿ ਨੋਟ ਟੂ ਉਮਰ ਖਾਲਿਦ, BJP accuses ਨਿਊਯਾਰਕ ਮੇਅਰ ਜ਼ੋਰਾਨ ਮਮਦਾਨੀ ਆਫ ਇੰਟਰਫੀਅਰਿੰਗ ਇਨ ਇੰਡੀਆਜ਼ ਇੰਟਰਨਲ ਅਫੇਅਰਸ। ਔਰ BJP ਦਾ ਸਪੋਕਸਮੈਨ ਹੈ ਗੌਰਵ ਭਾਟੀਆ, ਉਹਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਇੰਡੀਆ ਵੁੱਡ ਨਾਟ ਟੋਲਰੇਟ ਸੱਚ ਐਕਸ਼ਨਸ and questioned Mr. Mamdani's locus standi to comment on the country's internal matters। ਕਿ ਤੇਰੀ ਔਕਾਤ ਕੀ ਹੈ ਕਿ ਤੂੰ ਸਾਡੇ ਮੁਲਕ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਕੀਤੀ ਹੈ। ਔਰ ਉਹਨੇ ਕਿਹਾ ਜੀ, ਇੰਡੀਆ had complete faith in country's judiciary and asserted that if India's sovereignty were challenged, the nation would stand united under the leadership of Prime Minister Modi। ਜਿਹਦੀ ਲੀਡਰਸ਼ਿਪ ਥੱਲੇ ਮੋਦੀ ਦੇ ਸਟੈਂਡ ਕਰਨ ਦੀ ਗੱਲ ਕਰਦਾ, ਉਹਦੇ ਬਾਰੇ ਤਾਂ ਆਲਰੇਡੀ ਫੁੱਲ ਪਬਲਿਕ ਡਿਬੇਟ ਦੇ ਵਿੱਚ ਮਮਦਾਨੀ ਦਾ ਇਹ ਕਹਿਣਾ ਸੀ ਕਿ ਨਰਿੰਦਰ ਮੋਦੀ ਵਾਰ ਕ੍ਰਿਮੀਨਲ ਹੈ। ਉਹਨੇ ਕਿਹਾ ਵੀ ਜਦੋਂ ਮੈਨੂੰ ਕਿਸੇ ਨੇ ਪੁੱਛਿਆ ਵੀ ਤੇਰਾ ਨਾਂ ਕੀ ਹੈ, ਕਹਿੰਦਾ ਮੈਂ ਕਿਹਾ ਜੀ ਆਹ ਹੈ, ਮੈਂ ਗੁਜਰਾਤੀ
ਇਸਮਾਈਲੀ ਮੁਸਲਮਾਨ ਹੈ, ਉਹਨੇ ਕਿਹਾ ਕਿ ਜੀ ਅੱਛਾ ਅਜੇ ਗੁਜਰਾਤ 'ਚ ਮੁਸਲਮਾਨ ਰਹਿੰਦੇ ਨੇ? ਇਹ ਮਮਦਾਨੀ ਨੇ ਕਿਹਾ। ਉਹਨੇ ਕਿਹਾ ਕਿ ਵੀ ਮੋਦੀ ਵਾਰ ਕ੍ਰਿਮੀਨਲ ਹੈ। ਉਹਨੇ ਗੁਜਰਾਤ 'ਚ 2002 ਨੂੰ ਰੈਫਰ ਕਰ ਰਿਹਾ। ਸੋ ਮਤਲਬ ਇਹ ਹੈ ਕਿ ਵੀ ਆ ਬੀਜੇਪੀ ਦੇ ਦੁਮਛੱਲੇ ਤੇ ਦੂਸਰੇ ਸਮਝਦੇ ਨੇ ਜਿਸ ਮਮਦਾਨੀ ਨੇ ਅਮਰੀਕਨ ਸਿਸਟਮ ਦੇ ਵਿੱਚ ਰਹਿੰਦੇ ਆ ਔਰ ਨਿਊਯਾਰਕ ਦੇ ਵਿੱਚ 2% ਤੋਂ ਵੀ ਘੱਟ ਮੁਸਲਮਾਨਾਂ ਦੀ ਆਬਾਦੀ ਹੈ। ਮੈਂ ਸਮਝਦਾ ਜਦੋਂ ਅਸੀਂ ਅਮਰੀਕਾ ਵਰਗੇ ਮੁਲਕ ਦੀਆਂ ਖਾਮੀਆਂ ਕੱਢਦੇ ਹਾਂ, ਇਹ ਬਿਊਟੀ ਵੀ ਇਸ ਮੁਲਕ 'ਚ ਹੀ ਹੋ ਸਕਦੀ ਹੈ ਕਿ ਉਹ ਸ਼ਹਿਰ ਜਿਸ ਸ਼ਹਿਰ ਦੇ ਵਿੱਚ 9/11 ਹੋਇਆ, ਕਿੰਨੇ ਸਾਲ ਹੋਏ ਨੇ, ਸਾਰੇ 24-25 ਸਾਲ ਹੋਏ ਨੇ, ਜਿੱਥੇ ਇੰਨੀ ਨਫ਼ਰਤ ਔਰ ਜਿੱਥੇ ਇਸਲਾਮੋਫੋਬੀਆ ਚਾਰ ਚਫੇਰੇ ਹੋਏ, ਉਹਦੇ ਬਾਵਜੂਦ 6-7 ਮਿਲੀਅਨ ਦੇ ਲੋਕਾਂ ਦਾ ਇਹ ਸ਼ਹਿਰ ਜਿਹੜਾ ਸਭ ਤੋਂ ਵੱਡਾ ਅਮਰੀਕਾ ਦਾ ਸ਼ਹਿਰ, ਫਾਈਨੈਂਸ਼ੀਅਲ ਹੱਬ, ਇੱਕ ਸਾਊਥ ਏਸ਼ੀਅਨ ਮੂਲ, ਅਫਰੀਕਨ ਮੂਲ ਦਾ ਇੱਕ ਉਹ ਜਿਹੜਾ ਬਾਪ ਆਇਆ ਇਸ ਮੁਲਕ 'ਚ ਪੜ੍ਹਨ ਦੇ ਲਈ, ਜਿਹੜਾ ਮੁਸਲਮਾਨ ਵੀ ਹੈ, ਜਿਹੜਾ ਯੰਗੈਸਟ ਹੈ, 34 ਸਾਲਾਂ ਦਾ ਮੁੰਡਾ, ਜਿਹਦੇ ਪਿੱਛੇ ਕੋਈ ਵੱਡੇ ਕਾਰੋਬਾਰੀ, ਕੋਈ ਬਿਲੀਅਨਰ, ਕੋਈ ਦੂਜੇ ਨਹੀਂ ਖੜੇ, ਔਰ ਜਿਸ ਅੰਦਾਜ਼ ਦੇ ਵਿੱਚ ਉਸਨੇ ਹੈਡ ਔਨ ਲਿਆ ਹਰ ਇੱਕ ਨੂੰ। ਪ੍ਰੈਜ਼ੀਡੈਂਟ ਟਰੰਪ ਨੇ ਵੀ ਪਰਸਨਲੀ ਇੰਟਰਵੀਨ ਕੀਤਾ ਇਸ ਮੁੱਦੇ ਤੇ ਵੀ ਨਾ ਬਣੇ। ਇਹੀ ਬਿਊਟੀ ਹੈ ਜੇ ਇਸ ਸਿਸਟਮ ਨੇ, ਇਸੇ ਲਈ ਜਿਹੜਾ ਮੌਜੂਦਾ ਦੌਰ ਥੋੜਾ ਬਹੁਤ ਨਫ਼ਰਤ ਦਾ ਹੈ ਜਾਂ ਦੂਸਰਾ ਕਈ ਸਮਝਦੇ ਨੇ ਵੀ ਇਹ, ਪਰ ਮੇਰਾ ਹਮੇਸ਼ਾ ਇਹ ਮੰਨਣਾ ਹੁੰਦਾ ਹੈ ਵੀ ਅਮਰੀਕਾ ਬਹੁਤ ਸਾਰੇ ਉਹਨਾਂ ਚੈਲੰਜਸ ਤੋਂ ਨਿਕਲਿਆ, ਇਹਦੇ ਚੋਂ ਨਿਕਲ ਜਾਏਗਾ। ਲੇਕਿਨ ਮੈਂ ਇਹ ਸਮਝਦਾ ਵੀ ਇਹ ਵੀ ਜਨਵਰੀ 1 ਨੂੰ ਮਮਦਾਨੀ ਤੇ ਸਿੱਧਾ ਬੀਜੇਪੀ ਦੇ ਨਾਲ ਟੱਕਰ ਦੀ ਲਾਈਨ ਜਿਹੜੀ ਹੈ, ਔਰ ਅਸੀਂ ਹੋਪ ਕਰਦੇ ਹਾਂ ਕਿ ਵੀ ਮੋਦੀ ਹੁਣ ਆਏ ਨਿਊਯਾਰਕ ਵਾਰ ਕ੍ਰਿਮੀਨਲ ਔਰ ਫਿਰ ਜਲਵਾ ਦਿਖਾਏ ਮਮਦਾਨੀ ਵੀ ਆਪਣਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਇਸ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।